अस्सलाम वालेकुम, सत श्री अकाल जी। मैं ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਪਿੰਡ 117 ਚੱਕ ਜਿਹਦਾ ਨਾਮ ਹੈ ਚੂਰ ਕੋਟਲੀ ਔਰ ਸੰਗਲਾ ਹਿੱਲ ਦੇ ਵਿੱਚ ਇਹ ਪਿੰਡ ਪੈਂਦਾ ਤੇ ਇਹ ਸਾਡੇ ਬਹੁਤ ਹੀ ਸੋਹਣੇ ਮਿੱਤਰ ਜਨਾਬ ਸਰਦਾਰ ਜਗਰਾਜ ਸਿੰਘ ਕਾਲੋਂ ਜੋ ਇਸ ਵੇਲੇ ਪੰਜਾਬ ਮੰਡੀ ਬੋਰਡ ਦੇ ਵਿੱਚ ਸੀਨੀਅਰ ਅਸਿਸਟੈਂਟ ਨੇ ਔਰ ਮੋਹਾਲੀ ਸ਼ਹਿਰ ਦੇ ਵਿੱਚ ਰਹਿੰਦੇ ਨੇ। ਇਹਨਾਂ ਦੇ ਪਿਤਾ ਜੀ ਸਰਦਾਰ ਬਲਬੀਰ ਸਿੰਘ ਕਾਲੋਂ ਜੋ ਪੰਜਾਬ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਸੁਪਰਡੈਂਟ ਰਿਟਾਇਰਡ ਹੋ ਚੁੱਕੇ ਨੇ। ਸਰਦਾਰ ਬਲਬੀਰ ਸਿੰਘ ਜੀ ਦਾ ਹੀ ਇਹ ਪਿੰਡ ਹੈ। ਉਸ ਵੇਲੇ ਇਹਨਾਂ ਦੀ ਉਮਰ ਤਾਂ 4 ਤੋਂ 5 ਸਾਲ ਸੀ, ਪਰ ਇਹਨਾਂ ਦੇ ਜਿਹੜੇ ਜਗਰਾਜ ਸਿੰਘ ਦੇ ਦਾਦਾ ਜੀ ਔਰ ਬਲਬੀਰ ਸਿੰਘ ਜੀ ਦੇ ਪਿਤਾ ਜੀ ਜਿਹੜੇ ਸਨ ਉਹ ਸਰਦਾਰ ਖਜ਼ਾਨ ਸਿੰਘ ਸਨ। ਸਰਦਾਰ ਖਜ਼ਾਨ ਸਿੰਘ ਉਸ ਵੇਲੇ ਇਸ ਪਿੰਡ ਦੇ ਨੰਬਰਦਾਰ ਸਨ ਔਰ ਇਹਨਾਂ ਦਾ ਸਰਦਾਰ ਜਗਰਾਜ ਸਿੰਘ ਦਾ ਬੜਾ ਇੱਕ ਦਰੀਨਾ ਖਵਾਹਿਸ਼ ਸੀ ਇਹਨਾਂ ਦੀ ਕਿ ਉਹ ਆਪਣਾ ਪਿੰਡ ਵੇਖਣ ਔਰ ਜਗਰਾਜ ਸਿੰਘ ਇਹ ਵੀ ਚਾਹੁੰਦੇ ਸਨ ਕਿ ਮੈਂ ਆਪਣੇ ਸਾਰੇ ਹੀ ਰਿਸ਼ਤੇਦਾਰਾਂ ਨੂੰ ਆਪਣਾ ਜੱਦੀ ਪਿੰਡ ਵਿਖਾਵਾਂ। ਇਸ ਤੋਂ ਇਲਾਵਾ ਜਗਰਾਜ ਸਿੰਘ ਕਾਲੋਂ ਦੇ ਜਿਹੜੇ ਰਿਸ਼ਤੇਦਾਰ ਸਨ ਜਿਨ੍ਹਾਂ ਵਿੱਚ ਸਰਦਾਰ ਕਮੀਰ ਸਿੰਘ ਕਾਲੋਂ, ਕੁਲਵੰਤ ਸਿੰਘ ਕਾਲੋਂ, ਬਲਦੇਵ ਸਿੰਘ ਕਾਲੋਂ, ਹਰਚਰਨ ਸਿੰਘ ਕਾਲੋਂ, ਬਲਬੀਰ ਸਿੰਘ ਕਾਲੋਂ, ਮੋਹਿੰਦਰ ਕੌਰ ਔਰ ਕੁਲਵੰਤ ਕੌਰ, ਸੁਰਜੀਤ ਸਿੰਘ ਕਾਲੋਂ, ਸਾਰੇ ਹੀ ਉਹ ਨਾਮ ਨੇ ਜਿਹੜੇ ਇਸ ਪਿੰਡ ਦੇ ਵਾਸੀ ਸਨ ਜਿਨ੍ਹਾਂ ਦਾ ਜਨਮ ਇੱਥੇ ਹੋਇਆ ਸੀ। ਆਓ ਵੇਖਦੇ ਹਾਂ ਇਹਨਾਂ ਦਾ ਪਿੰਡ। ਇਸ ਤੋਂ ਇਲਾਵਾ ਸਾਨੂੰ ਜਗਰਾਜ ਸਿੰਘ ਕਾਲੋਂ ਔਰ ਉਹਨਾਂ ਦੇ ਵਡਵਡੇਰਿਆਂ ਨੇ ਫੋਨ ਤੇ ਦੱਸਿਆ ਕਿ ਉਹਨਾਂ ਦੇ ਕੁਝ ਦੋਸਤ ਇੱਥੇ ਰਹਿੰਦੇ ਸੀ ਜਿਨ੍ਹਾਂ ਦਾ ਨਾਂ ਸੀ ਸਰਦਾਰਾ ਚੌਧਰੀ ਕਾਲੋਂ। ਸੋ ਆਓ ਚੱਲਦੇ ਹਾਂ ਉਹਨਾਂ ਦਾ ਪਿੰਡ, ਵੇਖਦੇ ਹਾਂ ਉਹਨਾਂ ਦਾ ਪਿੰਡ ਔਰ ਕੋਸ਼ਿਸ਼ ਕਰਦੇ ਹਾਂ ਕਿ ਸਰਦਾਰਾ ਚੌਧਰੀ ਦੇ ਪਰਿਵਾਰ ਨੂੰ ਉੱਥੇ ਲੱਭਦੇ ਹਾਂ ਔਰ ਨਾਲ ਦੇ ਨਾਲ ਸੁਣਦੇ ਆ ਜਗਰਾਜ ਸਿੰਘ ਦੇ ਵੱਡ ਵਡੇਰੇ ਕੀ ਕਹਿੰਦੇ ਆ, ਉਹ ਇਹ ਵੀ ਸੁਣਦੇ ਆ। ਜਿਨ੍ਹਾਂ ਦੀ ਤੁਸੀਂ ਫੋਟੋ ਦੇਖ ਰਹੇ ਹੋ ਇਸ ਟਾਈਮ, ਇਹਨਾਂ ਦਾ ਨਾਮ ਹੈ ਸਰਦਾਰ ਖਜ਼ਾਨ ਸਿੰਘ ਕਾਲੋਂ ਲੰਬੜਦਾਰ। ਇਹਨਾਂ ਦਾ ਪਿੰਡ ਸੀ ਚੱਕ ਨੰਬਰ 117 ਚੂਰ ਕੋਟਲੀ, ਤਹਿਸੀਲ ਸੰਗਲਾ, ਡਿਸਟ੍ਰਿਕਟ ਸ਼ੇਖਪੁਰਾ, ਜੋ ਕਿ ਪਾਕਿਸਤਾਨ 'ਚ ਹੈ। ਇਹਨਾਂ ਦੇ ਸਪੁੱਤਰ ਹੁਣ ਸਾਡੇ ਨਾਲ ਬੈਠੇ ਨੇ ਜਿਨ੍ਹਾਂ ਦਾ ਨਾਮ ਹੈ ਸਰਦਾਰ ਹਰਚਰਨ ਸਿੰਘ ਕਾਲੋਂ, ਤੇ ਇਹ ਸਾਨੂੰ ਦੱਸਣਾ ਚਾਹੁੰਦੇ ਨੇ ਆਪਣੇ ਪੁਰਾਣੇ ਪਿੰਡ ਬਾਰੇ, ਬਜ਼ੁਰਗਾਂ ਬਾਰੇ, ਤੇ ਤੁਸੀਂ ਜਿਹੜਾ ਆ ਹੁਣ ਸੁਣਿਓ ਇਹਨਾਂ ਦੀ ਜ਼ਬਾਨੀ। ਸਾਡਾ ਪਿੰਡ ਜੀ ਕੋਟਲੀ ਚੱਕ ਨੰਬਰ 117 ਜ਼ਿਲ੍ਹਾ ਤਹਿਸੀਲ ਸੰਗਲਾ, ਜ਼ਿਲ੍ਹਾ ਸ਼ੇਖਪੁਰਾ ਸੀਗਾ। ਤੇ ਸਾਡੇ ਪਿੰਡ ਜਿਹੜਾ ਕੋਟਲੀ ਸੀਗਾ, ਚੂਰ ਕੋਟਲੀ ਨਾਮ ਵੱਜਦਾ ਸੀ। ਚੂਰ ਜਿਹੜਾ ਸੀ ਰੇਲਵੇ ਸਟੇਸ਼ਨ ਦੇ ਆਪੋਜੀਸ਼ਨ ਸਾਹਮਣੇ, ਉੱਥੇ ਸਾਡੇ ਕਾਲੋਂ ਬਰਾਦਰੀ ਸੀਗੀ। ਉੱਥੇ ਮੁਸਲਮਾਨ ਵੀ ਕਾਲੋਂ ਸਾਡੀ ਬਰਾਦਰੀ ਦੇ ਸੀ ਬੈਠੇ ਹੋਏ ਤੇ ਸਰਦਾਰ ਕਿ ਉੱਥੇ ਹੈਗੇ ਸੀਗੇ, ਇਸ ਕਰਕੇ ਚੂਰ ਕੋਟਲੀ ਵੱਜਦਾ ਸੀ। ਪਰ ਕੋਟਲੀ ਜਿਹੜਾ ਪਿੰਡ ਦਾ ਨਾਂ ਰੱਖਿਆ ਸੀ, ਇਹ ਸਾਡਾ ਪਿਛਲਾ ਪਿੰਡ ਜਿਹੜਾ ਡਿਸਟ੍ਰਿਕਟ ਸਿਆਲਕੋਟ 'ਚ, ਕਸੂਰ ਤਹਿਸੀਲ ਡਿਸਟ੍ਰਿਕਟ ਸਿਆਲਕੋਟ 'ਚ, ਉਹ ਕੋਟਲੀ ਸੀਗਾ। ਜਦੋਂ ਅੰਗਰੇਜ਼ਾਂ ਨੇ ਉੱਧਰ ਆਬਾਦ ਕੀਤਾ ਇਲਾਕਾ ਤੇ ਸਾਨੂੰ ਉੱਥੇ ਮੁਹੱਲੇ ਮਿਲੇ ਤੇ ਉੱਥੇ ਇਸੇ ਪਿਛਲੇ ਪਿੰਡ ਦੇ ਨਾਂ ਤੇ ਨਾਂ ਉਹਦਾ ਕੋਟਲੀ ਰੱਖਿਆ ਸੀ ਇਹਨਾਂ ਨੇ, ਵੱਡਿਆਂ ਵਡੇਰਿਆਂ ਨੇ। ਸਾਡੇ ਵੱਡੇ ਦਾਦਾ ਜੀ ਜਿਹੜੇ ਸੀਗੇ ਉਹ ਤੇਜਾ ਸਿੰਘ ਸੀਗੇ। ਤੇਜਾ ਸਿੰਘ ਦੇ ਜਿਹੜੇ ਫਾਦਰ ਸੀਗੇ ਉਹ ਸਰਦਾਰ ਬਹਾਦਰ ਸਿੰਘ ਸੀਗੇ, ਪਰਦਾਦਾ ਜੀ ਸਾਡੇ। ਤੇ ਸਰਦਾਰ ਤੇਜਾ ਸਿੰਘ ਦੇ ਆਪਣਾ ਸਰਦਾਰ ਖਜ਼ਾਨ ਸਿੰਘ, ਸਰਦਾਰ ਪਹਿਲਾਂ ਵੱਡਾ ਕਰਤਾਰ ਸਿੰਘ, ਖਜ਼ਾਨ ਸਿੰਘ ਤੇ ਦਰਬਾਰ ਸਿੰਘ, 3 ਲੜਕੇ ਸੀਗੇ। ਚਾਚਾ ਜੀ ਕੀ ਹਾਲ ਨੇ, ਠੀਕ ਹੋ? ਠੀਕ ਆ। ਨਾਂ ਕੀ ਤੁਹਾਡਾ? ਨਜ਼ੀਰ ਵਲਦ ਮੁਹੰਮਦੀਨ। ਦਾਦੇ ਦਾ ਨਾਮ ਯਾਦ ਆ? ਦਾਦਾ ਦਾ ਨਾਮ ਸਰਦਾਰਾ ਕਾਲੋਂ। ਸਰਦਾਰ ਕਾਲੋਂ। ਸਰਦਾਰ ਕਾਲੋਂ, ਅੱਛਾ ਕਾਲੋਂ ਬਰਾਦਰੀ ਹੈ। ਤੇ ਅੱਜ ਜਿੱਥੇ ਆਪਾਂ ਬੈਠੇ ਆ ਪਿੰਡ ਦਾ ਕੀ ਨਾਂ? ਕੋਟਲੀ। ਕੋਟਲੀ 117 सांगला ਨਹੀਂ ਚੂਰ ਕੋਟਲੀ। ਚੂਰ ਕੋਟਲੀ ਲੇਕਿਨ ਤਹਿਸੀਲ सांगला ਹੀ ਪੈਂਦਾ ਨਾ। ਅੱਛਾ ਚਾਚਾ ਜੀ ਆਪਾਂ ਪਹੁੰਚ ਤੇ ਸਿੱਧੇ ਤੁਹਾਡੇ ਘਰ ਹੀ ਗਏ ਆ ਜਿਨ੍ਹਾਂ ਨੂੰ ਆਪਾਂ ਲੱਭਣ ਆਏ ਸੀ। ਹੁਣ ਇਹ ਦੱਸੋ ਕਿ ਆਪਣਾ ਇੱਥੇ ਸਰਦਾਰ ਕਿਹਨਾਂ ਕਿਹਨਾਂ ਨੂੰ ਜਾਣਦੇ ਹੋ ਜਿਹੜੇ ਇੱਥੇ ਰਹਿੰਦੇ ਸੀ? ਇੱਥੇ ਜਾਣਦੇ ਆ
ਇੱਕ ਦੇ ਨਾਂ ਸੀ ਕਬੀਰ ਸਿੰਘ। ਕਬੀਰ ਸਿੰਘ। ਹਾਂ ਅੱਛਾ। ਕਬੀਰ ਸਿੰਘ। ਅੱਛਾ। ਇੱਕ ਦੇ ਨਾਂ ਸੁਰਤ ਸਿੰਘ। ਸੁਰਤ ਸਿੰਘ। ਸੁਰਤ ਸਿੰਘ। ਸਵਰਨ ਸਿੰਘ। ਹਾਂ। ਅੱਛਾ। ਇੱਕ ਦੇ ਨਾਂ ਸੀ ਬੇਦੀ ਉਹਨੂੰ ਆਂਦੇ ਹੁੰਦੇ ਹਨ। ਬੇਦੀ। ਹਾਂ। ਅੱਛਾ। ਇਹ 3 ਭਰਾ ਹਨ। 3 ਭਰਾ ਸੀਗੇ। ਹਾਂ। ਉਮਰ ਤੁਹਾਡੀ ਕਿੰਨੀ ਹੈ ਹੁਣ? ਉਮਰ ਮੇਰੀ ਹੁਣ 85 ਸਾਲ। 85 ਸਾਲ। ਹਾਂ। ਉਦੋਂ 47 ਚ ਕਿੰਨੇ ਕ ਸਾਲ ਦੇ ਸੀਗੇ? 10-11 ਸਾਲ ਦੇ। 10-11 ਸਾਲ ਦੇ। ਹਾਂ। ਪੜ੍ਹਦੇ ਸੀ ਜਾਂ ਨਹੀਂ ਕੋਈ ਨਹੀਂ ਪੜਾਇਆ, ਮੌਜਾਂ ਮਾਰਦੇ ਸੀ? ਮੌਜਾਂ ਮਾਰਦੇ ਆ। ਅੱਛਾ। ਮੁੰਡਿਆਂ ਨਾਲ ਜਿਹੜੇ ਉਹਨਾਂ ਦੇ ਹਨ ਮੁੰਡੇ ਅੱਗੋਂ, ਆਹੋ। ਉਹਨਾਂ ਨਾਲ ਢੋਲਦੇ ਖਾਲਦੇ ਰਹਿੰਦੇ ਆ। ਅੱਛਾ। ਹਾਂ ਹਾਂ। ਅੱਛਾ ਚਾਚਾ, ਇੱਥੇ ਜਿਹੜੀ ਤੁਹਾਡੀ ਬਰਾਦਰੀ ਸੀ, ਹੂੰ, ਹੁਣ ਮੈਂ ਦੱਸਣਾ ਨਹੀਂ ਚਾਹੁੰਦਾ ਸੀ ਹੂੰ, ਕਿ ਕਿਉਂਕਿ ਪਹਿਲੇ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਹੂੰ, ਕਿ ਇੱਥੇ ਨੰਬਰਾਂ ਦਾ ਜਿਹੜਾ ਟੱਬਰ ਸੀਗਾ ਹੂੰ। ਉਹਨਾਂ 'ਚ ਕਿਹਨੂੰ ਜਾਣਦੇ? ਕੋਈ ਨੰਬਰਦਾਰ ਪਿੰਡ ਦਾ ਪਤਾ ਕੌਣ ਸੀਗਾ ਉਸ ਵੇਲੇ? ਉਹ ਤੁਹਾਨੂੰ ਜਾਣਦੇ ਆ? ਉਹ ਜਾਣਦੇ ਨੇ। ਆਹੋ। ਅੱਛਾ। ਹੂੰ ਮੈਂ ਲੰਬੜਾਂ ਦਾ ਉਹ ਜਿਹੜੇ ਤੁਹਾਨੂੰ ਅੱਗੇ ਨਾਂ 3 ਦੱਸੇ ਨੇ, ਹੂੰ। ਉਹ ਵੀ ਲੰਬੜਾਂ ਚੋਂ ਹਨ। ਅੱਛਾ। ਫਿਰ ਇਹ ਵੀ ਉਹ ਹੀ ਲੰਬੜ ਰਹੇ ਨੇ ਇੱਥੇ। ਖਜ਼ਾਨ ਸਿੰਘ ਉਹਨਾਂ ਦਾ ਦਾਦਾ ਖਜ਼ਾਨ ਹੈ। ਸਿੰਘ ਚਾਚਾ ਜੀ ਪਹੁੰਚ ਗਏ ਹੋ। ਦਾਦਾ ਜੀ ਉਹਨਾਂ ਦਾ। ਹਾਂ। ਹਾਂ। ਤੇ ਦਾਦਾ ਸੀ ਉਹਦਾ? ਉਹਨਾਂ ਦਾ ਦਾਦਾ ਸੀ ਅੱਛਾ। ਖਜ਼ਾਨ ਸਿੰਘ। ਖਜ਼ਾਨ ਸਿੰਘ ਜਿਹੜਾ ਸੀ ਉਹ ਮੇਰੇ ਉਹ ਦੂਜਿਆਂ ਦਾ ਦਾਦਾ ਸੀ ਤੇ ਕਬੀਰ ਸਿੰਘ ਉਹਨਾਂ ਦਾ ਪਿਓ ਸੀ। ਮੂਲੀਆਂ ਖਾ ਕੇ ਮਰਿਆ ਸੀ ਅੱਛਾ। ਜਿਹੜਾ ਉਹਨਾਂ ਦਾ ਦਾਦਾ ਸੀ। ਇੰਨੀ ਮੈਨੂੰ ਹੋਸ਼ ਹੈ। ਖਜ਼ਾਨ ਸਿੰਘ। ਖਜ਼ਾਨ ਸਿੰਘ। ਅੱਛਾ। ਉਹ ਮੂਲੀਆਂ ਬੀਜਿਆ ਲੋਕ ਕਣਕਾਂ 'ਚ ਅੱਛਾ। ਤੇ ਲੂਣ ਲੈ ਕੇ ਤੇ ਲੌਡੇ ਗਿਆ, ਮੂਲੀਆਂ ਖਾਧੀਆਂ ਹਾਂ ਹਾਂ। ਤੇ ਸਵੇਰ ਨੂੰ ਮਰ ਗਿਆ। ਲੋਕਾਂ ਆਖਿਆ ਜੀ ਮੂਲੀਆਂ ਖਾ ਕੇ ਮਰ ਗਏ। ਅੱਛਾ ਅੱਛਾ ਅੱਛਾ। ਹਾਂ। ਹੂੰ। ਅੱਛਾ ਚਾਚਾ ਜੀ, ਵੈਸੇ ਉਮਰ ਤੇ ਤੁਹਾਡੀ ਚਲੋ 12-15 ਸਾਲ ਬੰਦੇ ਨੂੰ ਸੁਰਤ ਹੁੰਦੀ ਹੈ। ਉਹ ਤਾਂ ਬੜੀ ਤੇ ਇੱਥੇ ਵਸੇਬ ਕਿਦਾਂ ਦਾ ਸੀਗਾ ਆਪਸ 'ਚ? ਬੜਾ ਚੰਗਾ ਵਿਸ਼ੇਸ਼ ਸੀ। ਅੱਛਾ। ਬਹੁਤ ਵਧੀਆ ਵਿਸ਼ੇਸ਼ ਸਾਡਾ ਸੀ। ਦਾਦੇ ਨੇ ਨਾ ਜਿੱਥੇ- ਜਿਹੜੀ ਗੱਲ ਕਰ ਛੜਨੀ ਹੈ ਨਾ, ਹੂੰ। ਆਖਣਾ ਵੀ ਉਹ ਸੂਰਦੇ ਭਈਆ ਪਰ ਉਹ ਮੈਨੂੰ ਥਾਂ ਦਿੰਦੇ ਉਹ ਉਹਨਾਂ ਨੂੰ ਇਦਾਂ ਕਰਦਾ ਹੁੰਦਾ ਸੀ। ਮੈਂ ਵੱਡਿਆਂ ਕੋ ਸੁਣਿਆ ਅੱਛਾ। ਤੇ ਉਹ ਚੌਂਕ ਝੁਕਾ ਰੱਖ ਲੈਣਾ। ਹਾਂ ਹਾਂ। ਹੂੰ। ਤੇ ਖੂਹੀ ਹੁੰਦੀ, ਖੂਹੀ ਦੇ ਉੱਤੇ ਬਹਿ ਜਾਣਾ ਸਾਰਿਆਂ ਖੂਹੀ ਦੀ ਮਨ ਤੇ ਹੂੰ। ਤੇ ਸਾਰੇ ਉਹ ਆ ਜਾਣਾ ਸਾਡੇ ਦਾਦੇ ਕੋਲ ਠੱਠਾ ਮਖੌਲ ਕਈ ਕੁਛ ਅੱਛਾ ਅੱਛਾ। ਸਹੀ। ਵਿਸ਼ੇਸ਼ ਸਾਡਾ ਉਹਨਾਂ ਨਾਲ ਵਰਤਾਓ ਸਾਰਿਆਂ ਨਾਲ ਸੀ। ਹੂੰ। ਸਾਰੇ ਪਿੰਡ ਨਾਲ ਅੱਛਾ। ਜਿੰਨੇ ਚੰਗਾ ਵੀ ਹੀ ਫਸਟ ਕਲਾਸ। 47 ਚ ਜਦੋਂ ਗਏ ਕੋਈ ਇੱਥੇ ਮਸਲਾ ਨਹੀਂ ਕੋਈ ਮਸਲਾ ਮਸਾਲਾ ਸਾਨੂੰ ਅਮਨ ਨਾਲ ਗਏ? ਸਾਨੂੰ ਨਹੀਂ ਹੋਣਾ ਚਾਹੀਦਾ। ਅੱਛਾ ਅੱਛਾ ਸਾਨੂੰ ਨਾ ਆਪ ਟੂਰ ਕਰ ਲਿਆ। ਅੱਛਾ। ਸਾਡਾ ਅੱਬਾ ਦੱਸਦਾ ਵੀ ਸਾਨੂੰ ਨਹੀਂ ਉਹਨਾਂ ਕੁਛ ਵੀ। ਨਹੀਂ ਉਹਨਾਂ ਆਪ ਆਖਿਆ ਵੀ ਤੂੰ ਟੂਰ ਮੁਸਲਮਾਨ ਨੇ ਉੱਥੇ ਚਲੇ ਜਾਓ। ਉੱਥੇ ਚਲੇ ਅੱਛਾ। ਇੱਥੇ ਜਥੇ ਜੁਟੇ ਹੁੰਦੇ ਹਨ ਨਾ। ਤੇ ਉਹਨਾਂ ਆਖਿਆ ਤੁਸੀਂ ਝੂਠ ਚੱਲ ਗਿੱਲਾਂ ਤੋਂ ਪਰਿਓਂ ਮੈਂ ਨੰਦੇ ਚੱਕੋਂ ਆਏ ਜਥੇ ਇੱਥੇ ਲੰਗੇ ਇੱਥੇ ਪੱਠੇ ਕੋਲਦੇ ਹੂੰ ਹੂੰ। ਤੋ ਨਾਲ ਹੀ ਹਨ ਉਹ ਵੀ ਸਰਦਾਰ ਵੀ। ਅੱਛਾ। ਉਹਨਾਂ ਆਖਿਆ ਕੁੜੀ ਆ ਤੁਸੀਂ ਅਜੇ ਵੀ ਇਹਨਾਂ ਨਾਲ ਤਲਕ ਬਣਾਇਆ। ਉਹਨਾਂ ਆਖਿਆ ਜਾਓ ਤੁਰੇ ਜਾਓ। ਅੱਛਾ। ਪਿਛਲੇ 73 ਸਾਲਾਂ 'ਚ ਹਾਂਜੀ। ਕੋਈ ਹੋਇਆ ਰਾਬਤਾ ਉਹਨਾਂ ਨਾਲ? ਨਹੀਂ ਨਹੀਂ ਕੋਈ ਨਹੀਂ। ਕੋਈ ਰਾਬਤਾ ਨਹੀਂ ਹੈ। ਨਾਂ ਕੀ ਤੁਹਾਡਾ? ਲਤੀਫ। ਲਤੀਫ। ਵਾਲਦ ਸਾਹਿਬ ਦਾ ਕੀ ਨਾਂ ਜੇ? ਅੱਲਾ ਦਿੱਤਾ। ਅੱਲਾ ਦਿੱਤਾ। ਦਾਦੇ ਦਾ ਨਾਂ ਯਾਦ ਆ? ਨਹੀਂ। ਨਹੀਂ ਯਾਦ? ਅੱਛਾ। ਇਹ ਪਿੰਡ ਕਿਹੜਾ? ਝੂਰ ਕੋਲੀ। ਚੂੜਕੋਟਲੀ। ਅੱਛਾ। ਇੱਥੇ ਕੋਈ ਸਿੱਖ ਜਿਹੜੇ ਰਹਿੰਦੇ ਸੀ ਪੁਰਾਣੇ? ਕਿਹੜੇ ਸਿੱਖ ਸਾਰ ਪੁਰਾਣੇ ਨਾਂ ਨਾ ਬੋਲਦਾ। ਤੁਸੀਂ ਨਾਂ ਦੱਸੋ ਨਾ ਪਹਿਲੇ। ਕੌਣ ਕੌਣ ਰਹਿੰਦਾ ਸੀ? ਇਹ ਸਾਰਾ ਪਿੰਡ ਸਿੱਖਾਂ ਦਾ 10 8-10 ਦੇ ਘਰ ਸਨ ਮੁਸਲਮਾਨਾਂ ਦੇ। ਅੱਛਾ। ਹਾਂਜੀ। ਜਿਹੜੇ ਸਿੱਖ ਕੌਣ ਕੌਣ ਰਹਿੰਦੇ ਸੀ? ਕੋਈ ਯਾਦ? ਤੁਹਾਡੀ ਉਮਰ ਕਿੰਨੀ ਹੈ? ਮੇਰੀ ਉਮਰ ਹੋਣੀ 85 ਸਾਲ ਦੀ। 85 ਕੁ ਸਾਲ ਦੀ। ਤੇ ਕੋਈ ਨਾਂ ਚੇਤੇ ਹੈ? ਨੰਬਰਦਾਰ ਕੌਣ ਸੀ ਇੱਥੇ ਦਾ? ਖਜ਼ਾਨ ਸਿੰਘ। ਖਜ਼ਾਨ ਸਿੰਘ। ਅੱਛਾ। ਵੱਟ ਕੇ ਵੱਜੇ ਗੱਲ ਪਤਾ ਸਾਰਾ। ਤੁਸੀਂ ਪੜ੍ਹਦੇ ਸੀ ਉਦੋਂ ਜਾਂ ਉਦੋਂ ਡੰਗਰੀ ਚਾਰਦੇ ਹਾਂ। ਉਦੋਂ ਵੀ? ਬੇਦੀ ਭੇਦੀ ਨੂੰ ਜਾਣਦੇ ਹੋ? ਬੇਦੀ। ਬੇਦੀ ਉਹਨੂੰ ਅੱਛਾ। ਜਾਣਦੇ ਹੋ? ਨਹੀਂ ਉਹਨੂੰ ਨਹੀਂ। ਖਜ਼ਾਨ ਸਿੰਘ ਉਹਨਾਂ ਦੇ ਮੁੰਡੇ ਵਗੈਰਾ ਵੇਖ ਰਹੇ ਨੇ ਤੁਹਾਨੂੰ, ਉਹਨਾਂ ਨੇ ਹੀ ਭੇਜਿਆ ਵਾ। ਕੰਤੀ। ਕੰਤੀ ਕਲਵੰਤ। ਕੋਈ ਕਲਵੰਤੀ ਹੋ ਗਿਆ। ਅਸੀਂ ਕੰਤੀ ਜਾਣ ਹੁੰਦੇ ਆ। ਅੱਛਾ ਤੇ ਅਮੀਰ ਅੱਛਾ। ਉਹਨਾਂ ਦਾ ਵੱਡਾ ਭਰਾ ਹੂੰ। ਉਹਦੀ ਮੈਂ ਬਰਾਨਾ ਗਿਆ। ਅੱਛਾ। ਬਰਾਤ ਨਾਲ ਗਏ ਸੀ? ਆਹੋ। ਅਮੀਰ ਸਿੰਘ ਦੀ? ਹਾਂਜੀ। ਅੱਛਾ। ਕਿੱਥੇ ਗਈ ਸੀ ਬਰਾਤ? ਹੁਣ 100 ਸਾਲ ਹੋ ਗਏ ਭੁੱਲ ਨਹੀਂ ਸੀ। ਹੋਰ ਮੁੰਡੇ ਤੁਹਾਡੇ ਨਾਲ ਕਿਹੜੇ ਕਿਹੜੇ ਖੇਡਦੇ ਸੀ? ਖੇਡਦੇ ਸਨ। ਕਿਹੜੇ ਮੈਂ ਕਿਹਾ ਉਸ ਵੇਲੇ ਬਚਪਨ ਚ ਕੌਣ ਕੌਣ ਯਾਰ ਵੇਲੀ ਕੌਣ ਸੀ? ਨਹੀਂ ਜੀ ਅਸੀਂ ਤੇ ਯਾਰ ਪਹਿਲੀ ਬਸ ਉਹ ਬੇਦੀ। ਅੱਛਾ। ਬੇਦੀ ਸੀ। ਹਾਂ ਹੂੰ। ਉਹ ਸਾਡੀ ਉਮਰ ਦੇ ਹਨ। ਹਾਂ ਡੰਗਰ ਇਕੱਠੇ ਚਾਰ। ਹਾਂ ਡਗਰ ਇਕੱਠੇ ਚਾਰ ਰਹੇ ਹੁੰਦੇ ਹਾਂ ਅਸੀਂ। ਅੱਛਾ। ਹੋਰ ਕੋਈ ਮੁੰਡਾ ਚੇਤੇ ਹੋਵੇ ਸਰਦਾਰਾਂ ਦਾ?
ਸਰਦਾਰਾਂ ਦਾ ਉਹ ਜਿਹੜੇ ਸਨ ਜਿਹਨੂੰ ਅੰਨੇ ਸਾਦੇ ਸਨ ਅੰਨੇ ਅੰਨੇ ਹਾਂ। ਉਹਨਾਂ ਦਾ ਇੱਕ ਮੁੰਡਾ ਸੀ ਚਿਰਮਲ ਸਾਦੇ ਹਨ ਉਹਨੂੰ ਨਿਰਮਲ ਆਹੋ ਤੇ ਇੱਕ ਸੀ ਕਪਾਲ ਸਿੰਘ ਉਹ ਵੱਡਾ ਗੋਪਾਲ ਸਿੰਘ ਵੱਡਾ ਸੀ ਨਾ ਕਿ ਕਬੱਡੀ ਖੇਡਦਾ ਸੀ ਅੱਛਾ ਹਾਂਜੀ ਇੱਕ ਉਹ ਨਾ ਧਰਮ ਸਿੰਘ ਧੰਮੂ ਉਹ ਧੰਮੂ ਕਹਿੰਦੇ ਹੁੰਦੇ ਹਾਂ ਅੱਛਾ ਹਾਂਜੀ ਤੇ ਭਜਨ ਸਿੰਘ ਉਹ ਉੱਥੇ ਤੇ ਮੈਂ ਘਰ ਜਾਣਾ ਆਉਂਦਾ ਜਾਂਦਾ ਰਹਿਣਾ ਉਹਨਾਂ ਘਰੋਂ ਕੱਪੜੇ ਵੀ ਲਿਆਉਣੇ ਦੇਣ ਵੀ ਜਾਣਾ ਲੈਣ ਵੀ ਜਾਣਾ ਉਹ ਤੇ ਚੌਰੀ ਆਦਮੀ ਸੀ ਨਹੀਂ ਉਹਨਾਂ ਦੇ ਉਹ ਸੁੰਦਰ ਸਿੰਘ ਆਹੋ ਉਹਨਾਂ ਦਾ ਅੱਛਾ ਤੁਸੀਂ ਹੁਣ ਮੈਨੂੰ ਖਜ਼ਾਨ ਸਿੰਘ ਦਾ ਘਰ ਵਿਖਾ ਸਕਦੇ ਹੋ ਕਿੱਥੇ ਸੀ ਉਹਨਾਂ ਦਾ ਘਰ ਵਿਖਾ ਸਕਣਾ ਜੀ ਕੋਈ ਉਹਦੇ ਪੁਰਾਣੇ ਨਿਸ਼ਾਨ ਬਾਕੀ ਬਾਹਰਲਾ ਬੂਆ ਬਾਕੀ ਬੂਆ ਹਾਂਜੀ ਬਾਹਰਲਾ ਬੂਆ ਇੱਕ ਤੁਹਾਡਾ ਇੱਕ ਘਰ ਸੀ ਨਾ ਉਹ ਉੱਥੇ ਤੇ 6-7 ਘਰ ਬਣੇ ਨੇ ਤੁਸੀਂ ਆਪਣਾ ਤੁਹਾਡੇ ਕੀ ਲੱਗਦੇ ਆ ਮੈਂ ਛੀਂਬਾ ਵਾਂ ਅੱਛਾ ਤੁਸੀਂ ਛਿੰਬੇ ਹੋ ਆਹ, ਮੈਂ ਉਹਨੂੰ ਪਹਿਲੇ ਦੱਸਿਆ ਮੈਂ ਕਿਹਾ ਕਾਲੋਆਂ ਤੋਂ ਇਲਾਵਾ ਨਾ ਕੋਈ ਇੱਕ ਬੰਦੇ ਹੋਰ ਵੀ 2-4 ਬੰਦੇ ਦੱਸਦੇ ਸੀ ਜਿਹੜੇ ਸੀਗੇ ਆਪਣਾ ਮਿਸਤਰੀਆਂ ਦੇ ਤੇ ਮੋਚੀਆਂ ਦੇ ਮਿਸਟਰ ਹੈ ਸਨ ਹੈ ਸਰ ਲਾਲ ਲਾਲ ਉਹ ਤੇ ਭਜਨ ਸਿੰਘ ਦਾ ਯਾਰ ਸੀ ਅੱਛਾ ਸ਼ਿਕਾਰ ਖੇਡਦੇ ਹੁੰਦੇ ਹਨ ਕੁੱਤੀਆਂ ਨਾਲ ਅੱਛਾ ਬਹੁਤ ਹੋ ਗਿਆ ਅੱਛਾ ਮੈਂ ਪੁਰਾਣੇ ਬੰਦੇ ਮੁੱਗੇ ਨੂੰ ਅੱਛਾ ਅੱਛਾ ਹੁਣ ਤੁਸੀਂ ਸਾਡੇ ਨਾਲ 5 ਮਿੰਟ ਆ ਜਾਓਗੇ ਘਰ ਵਿਖਾ ਦੋਗੇ ਚਲੋ ਚੱਲਨੇ 10 ਮਿੰਟ ਆਖੀ ਨੇ ਆਣ ਕੇ ਮਿਲ ਮੁਲ ਜੋ ਲੋਕੀ ਯਾਦ ਕਰਦੇ ਨੇ ਹਾਂ ਅਸੀਂ ਤੇ ਨਹੀਂ ਜੋ ਮਾੜੇ ਬੰਦੇ ਆ ਕਿਹਨੂੰ ਆਖਾਂ ਦੱਸੋ ਆਪਣੇ ਬੰਦਿਆਂ ਨੂੰ ਅੱਛਾ ਕੀ ਆਖਾਂ ਹੁਣ? ਲੰਬੜਦਾਰ ਪਰ ਤੁਹਾਨੂੰ ਉਥੋਂ ਦੇ ਲੋਕ ਯਾਦ ਬੜਾ ਕਰਦੇ ਨੇ ਆ ਜਾਓ ਤੇ ਗੇੜਾ ਮਾਰ ਲਓ ਆਹੋ ਸਾਨੂੰ ਮਿਲਦਾ ਤੇ ਜਾਓ ਇਹ ਤੁਹਾਡੀ ਵੀਡੀਓ ਚੱਲ ਜਾਣੀ ਉਹਨੂੰ ਦੱਸੋ ਉਹਨਾਂ ਨੂੰ ਆਖੋ ਸਾਰਿਆਂ ਨੂੰ ਕਿ ਆ ਜਾਓ ਗੇੜਾ ਮਾਰ ਲਓ ਪਿੰਡ ਤੁਹਾਡਾ ਮਿੱਟੀ ਤੁਹਾਡੀ ਆਵਾਜ਼ਾਂ ਮਾਰਦੀ ਦੱਸੋ ਹਾਂ ਆ ਤੁਹਾਡਾ ਬੁਆ ਜੀ ਬਾਹਰ ਅੱਛਾ ਖਜ਼ਾਨ ਸਿੰਘ ਦਾ ਇਹ ਖਜ਼ਾਨ ਸਿੰਘ ਦਾ ਘਰ ਹਾਂਜੀ ਘਰ ਹੈ ਖਜ਼ਾਨ ਸਿੰਘ ਦਾ ਲੰਬੜਦਾਰ ਦਾ ਖਜ਼ਾਨ ਸਿੰਘ ਦੇ ਮੁੰਡੇ ਕਿਹੜਾ ਕਿਹੜਾ ਕਬੀਰ ਸਿੰਘ ਕਬੀਰ ਸਿੰਘ ਹਾਂਜੀ ਕੁਲਵੰਤ ਸਿੰਘ ਅੱਛਾ ਅਤੇ ਭੇਡੀ ਸਿੰਘ ਇਹ ਘਰ ਕਿਹਦਾ ਦਿਆਲ ਸਿੰਘ ਦਾ ਅੱਛਾ ਤੇ ਉਹਦੇ ਨਿੱਕੇ ਭਰਾ ਦਾ ਕੀ ਨਾਮ ਸੀ ਬਚਨ ਸਿੰਘ ਬਚਨ ਸਿੰਘ ਉਸ ਤੋਂ ਛੋਟਾ ਹੈ ਰਜੀਤ ਸਿੰਘ ਰਣਜੀਤ ਸਿੰਘ ਗੁਰਦੁਆਰਾ ਉਹ ਫਿਰ ਉਹਨਾਂ ਨੇ ਹੁਣ ਰਾਜੋ ਗਏ ਤੇ ਉਹਨਾਂ ਫਿਰ ਬਣਾਉਣੇ ਵੀ ਨਹੀਂ ਸਾਨੂੰ ਉਹਨਾਂ ਨੇ ਅੱਛਾ ਗੁਰਦੁਆਰਾ ਸੀ ਇਹ ਸਾਰਾ ਹਾਂਜੀ ਸਾਡੇ ਹੁਣ ਜਦ ਤੱਕ ਹੁਣ ਤੱਕ ਰਿਹਾ